ਸਭ ਤੋਂ ਪਹਿਲਾਂ ਗੱਲ ਈਡੀ ਦੇ ਛਾਪਿਆਂ ਦੀ ਕਰਦੇ ਆ। ਉਸ ਤੋਂ ਹੁਣ ਮੁੱਖ ਮੰਤਰੀ ਵੀ ਘਬਰਾ ਗਏ ਅਤੇ ਵਿਰੋਧੀਆਂ ਦੇ ਉੱਤੇ ਦੋਸ਼ ਲਾਉਣ ਲੱਗੇ। ਇਹ ਜਿਹੜੇ ਈਡੀ ਦੇ ਛਾਪੇ ਪਏ ਆ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਨੇੜਲੇ ਰਿਸ਼ਤੇਦਾਰ ਦੇ ਉੱਤੇ, ਇਹਨੇ ਇੱਕ ਕਿਸਮ ਦੇ ਨਾਲ ਚੰਨੀ ਔਰ ਉਹਨਾਂ ਦੇ ਧੜੇ ਨੂੰ ਹਿਲਾਇਆ ਜੀ ਬੁਰੇ ਤਰੀਕੇ ਦੇ ਨਾਲ। ਜਿਹੜਾ ਪੈਸਾ ਉੱਥੋਂ ਮਿਲਿਆ ਉਹ ਹੌਲੀ ਹੌਲੀ ਵੱਧਦਾ ਵੱਧਦਾ ਹੁਣ 10 ਕਰੋੜ ਤੋਂ ਵੱਧ ਗਿਆ, ਕੋਈ ਕਰੀਬ 11 ਕਰੋੜ ਦੇ ਪੌਣੇ 11 ਕਰੋੜ ਰੁਪਈਆ ਹੋ ਗਿਆ। 12 ਲੱਖ ਦੀਆਂ ਰੋਲੈਕਸ ਤੇ 21 ਲੱਖ ਦਾ ਸੋਨਾ ਮਿਲਿਆ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇਹਨਾਂ ਦੇ ਟੱਬਰ ਦੇ ਕੋਲੇ ਮਰਸਡੀਜ਼ ਦੇ ਕਿਹੜੇ ਕਿਹੜੇ ਮਾਡਲ ਆ, ਜਾਣਕਾਰੀ ਪੂਰੀ ਡਿਟੇਲ ਦੇ ਵਿੱਚ ਉਹਦੀ ਵੀ ਲਈ ਆ। ਚਰਨਜੀਤ ਸਿੰਘ ਚੰਨੀ ਹੋਰਾਂ ਨੇ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਆਖੀ ਕਿ ਈਡੀ ਅਫਸਰ ਜਾਂਦੇ ਜਾਂਦੇ ਉਹਨਾਂ ਦੇ ਭਾਣਜੇ ਨੂੰ ਕਹਿ ਗਿਆ ਕਿ ਪ੍ਰਧਾਨ ਮੰਤਰੀ ਦਾ ਦੌਰਾ ਯਾਦ ਰੱਖਣਾ। ਇਹ ਠੀਕ ਉਸ ਕਿਸਮ ਦੇ ਬਿਆਨ ਦਾ ਮੋੜਵਾਂ ਜਵਾਬ ਹੈ ਜਿਹਦੇ ਵਿੱਚ ਇਹ ਆਖਿਆ ਗਿਆ ਸੀ ਕਿ ਪ੍ਰਧਾਨ ਮੰਤਰੀ ਜਾਂਦੇ ਜਾਂਦੇ ਇਹ ਕਹਿ ਗਏ ਸੀਗੇ ਕਿ ਆਪਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਹਿ ਦੇਣਾ ਕਿ ਮੈਂ ਜਿਉਂਦਾ ਵਾਪਸ ਜਾ ਰਿਹਾ। ਕਿਹੜੇ ਅਫਸਰ ਨੇ ਕਿਹਾ? ਜਿਵੇਂ ਪ੍ਰਧਾਨ ਮੰਤਰੀ ਹੋਰਾਂ ਦੇ ਕਹੇ ਹੋਏ ਦਾ ਕੋਈ ਸਬੂਤ ਨਹੀਂ ਸੀਗਾ, ਇਵੇਂ ਹੀ ਇਹਦਾ ਵੀ ਕੋਈ ਸਬੂਤ ਨਹੀਂਗਾ। ਕਹਿ ਦੇਣ ਦੇ ਵਿੱਚ ਕੋਈ ਫਰਕ ਨਹੀਂ ਜਿਹੜਾ ਉਹ ਪੈਂਦਾ, ਕੁਝ ਵੀ ਕਿਹਾ ਜਾ ਸਕਦਾ। ਚਰਨਜੀਤ ਸਿੰਘ ਚੰਨੀ ਹੋਰਾਂ ਨੇ ਇਹ ਗੱਲ ਕਹੀ ਕਿ ਜਿਹੜੇ ਈਡੀ ਵਾਲੇ ਨੇ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਉਹਨਾਂ ਦੇ ਭਾਣਜੇ ਦੇ ਉੱਤੇ ਦਬਾਅ ਪਾ ਕੇ ਚਰਨਜੀਤ ਸਿੰਘ ਚੰਨੀ ਦਾ ਨਾਮ ਉਹਦੇ ਮੂੰਹ ਤੋਂ ਕਹਾਇਆ ਜਾਵੇ। ਇਹ ਬੜੀ ਅਹਿਮ ਜਿਹੜੀ ਉਹ ਗੱਲ ਹੈ। ਜੇ ਤੁਸੀਂ ਪ੍ਰੈਸ ਕਾਨਫਰੰਸ ਦੇਖੋਗੇ ਵੀਡੀਓ ਦੇ ਰੂਪ ਦੇ ਵਿੱਚ ਤਾਂ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਚਿਹਰੇ ਤੋਂ ਘਬਰਾਹਟ ਬਿਲਕੁਲ ਕਲੀਅਰ ਨਜ਼ਰ ਆਉਂਦੀ ਆ। ਚਰਨਜੀਤ ਸਿੰਘ ਚੰਨੀ ਹੋਰਾਂ ਨੇ ਇਸ ਮਾਮਲੇ ਦੇ ਉੱਤੇ ਇਹ ਗੱਲ ਕਹੀ ਕਿ ਇਹ ਛਾਪੇ ਬਿਕਰਮ ਮਜੀਠੀਆ ਤੇ ਭਾਰਤੀ ਜਨਤਾ ਪਾਰਟੀ ਨੇ ਰਲ ਕੇ ਮਰਵਾਏ ਆ, ਕਿਉਂਕਿ ਅਸੀਂ ਬਿਕਰਮ ਮਜੀਠੀਆ ਦੇ ਉੱਤੇ ਕੇਸ ਕੀਤਾ, ਇਹ ਮੁੱਖ ਮੰਤਰੀ ਕਹਿੰਦੇ ਨੇ। ਨਾਲ ਦੀ ਨਾਲ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਵੀ ਦੋਸ਼ ਲਾਏ। ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਇਹ ਵੀ ਦੋਸ਼ ਲਾਤੇ ਕਿ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਰਲੀਆਂ ਹੋਈਆਂ ਨੇ, ਉਹਨਾਂ ਨੇ ਇਹ ਛਾਪੇ ਮਰਵਾਏ ਆ। ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਦੇ ਨੇਤਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਕਿਉਂ ਨਹੀਂ ਜਾ ਰਹੇ, ਕਿਉਂਕਿ ਇਹ ਮਿਲੇ ਹੋਏ ਆ। ਇਉਂ ਲੱਗਦਾ ਸੀਗਾ ਜਿਹੜੀ ਪ੍ਰੈਸ ਕਾਨਫਰੰਸ ਦੇਖੀਏ ਤਾਂ ਘਬਰਾਹਟ ਦੇ ਵਿੱਚ ਚਰਨਜੀਤ ਸਿੰਘ ਚੰਨੀ ਹੋਰੀ ਵਿਰੋਧੀ ਧਿਰ ਦਾ ਕੋਈ ਨੇਤਾ ਛੱਡਣਾ ਨਹੀਂ ਚਾਹੁੰਦੇ। ਉਹ ਇਹ ਦੱਸਣਾ ਚਾਹੁੰਦੇ ਆ ਕਿ ਇਹ ਛਾਪੇਮਾਰੀ ਵਿਰੋਧੀ ਧਿਰਾਂ ਨੇ ਕਰਵਾਈ ਆ, ਜਦੋਂ ਕਿ ਵਿਰੋਧੀ ਧਿਰਾਂ ਨੇ ਉਲਟਾ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਮੁੜ ਕੇ ਘੇਰ ਲਿਆ। ਕੈਪਟਨ ਕਹਿੰਦੇ ਕਿ ਈਡੀ ਕੋਈ ਮੇਰੇ ਅੰਡਰ ਥੋੜੀ ਆ ਕਿ ਜਿਹਦੇ ਮੈਂ ਛਾਪੇ ਮਰਵਾ ਸਕਾਂ। ਚਰਨਜੀਤ ਸਿੰਘ ਚੰਨੀ ਹੋਰਾਂ ਨੇ ਇਹ ਵੀ ਗੱਲ ਕਹੀ ਕਿ ਜਦੋਂ ਅਰਵਿੰਦ ਕੇਜਰੀਵਾਲ ਦੇ ਭਤੀਜੇ ਦੇ ਘਰੇ ਛਾਪਾ ਪਿਆ ਸੀਗਾ ਤੇ ਉਦੋਂ ਚੀਕਦੇ ਕਿਉਂ ਸੀ? ਅਰਵਿੰਦ ਕੇਜਰੀਵਾਲ ਨੇ ਇਹਦੇ ਉੱਤੇ ਮੋੜਵਾਂ ਜਵਾਬ ਦਿੱਤਾ ਕਿ ਮੇਰੇ ਕਿਸੇ ਰਿਸ਼ਤੇਦਾਰ ਦੇ ਉੱਤੇ ਛਾਪਾ ਨਹੀਂ ਸੀ ਪਿਆ, ਮੇਰੇ ਘਰੇ ਛਾਪਾ ਪਿਆ ਸੀਗਾ ਤੇ ਮੈਂ ਸੀਐਮ ਸੀ ਉਦੋਂ ਜਦੋਂ ਇਹ ਛਾਪਾ ਪਿਆ ਸੀ। ਇਹ ਵੀ ਕਿਹਾ ਕਿ ਮੇਰੇ ਘਰ ਦੇ ਵਿੱਚੋਂ ਸਿਰਫ 10 ਮਫਲਰ ਲੱਭੇ ਸੀਗੇ, ਤੁਹਾਡੇ ਵਾਂਗੂ ਇੰਨਾ ਕੈਸ਼ ਪੈਸਾ ਤੇ ਇੰਨੀਆਂ ਮਹਿੰਗੀਆਂ ਗੱਡੀਆਂ ਨਹੀਂ ਸੀ ਮਿਲੀਆਂ। ਨਾਲ ਇਹ ਵੀ ਅਗਲਾ ਸਵਾਲ ਕਰਤਾ ਵੀ ਤੁਸੀਂ ਤਾਂ ਕਮਾਲ ਹੀ ਕਰਤੀ, 111 ਦਿਨਾਂ ਦੇ ਵਿੱਚ ਇੰਨਾ ਕੁਝ ਇਕੱਠਾ ਕਰ ਲਿਆ। ਤੋ ਇਹ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੇ ਵੀ ਇਹ ਗੱਲ ਕਹੀ ਕਿ 3 ਮਹੀਨਿਆਂ ਦੇ ਵਿੱਚ ਚੰਨੀ ਹੋਰਾਂ ਨੇ 300 ਕਰੋੜ ਰੁਪਏ ਜਮ੍ਹਾਂ ਕਰ ਲਿਆ। ਇਹ ਕਿਹਾ ਕਿ ਭਾਂਜੇ ਦੇ ਘਰੇ ਜਿਹੜੇ 10 ਕਰੋੜ ਮਿਲੇ ਆ ਉਹ ਤਾਂ ਟਿਪ ਹੈ, ਜੇ ਚੰਨੀ ਦੇ ਘਰੇ ਰੇਡ ਹੋਵੇ ਤਾਂ ਟਰੱਕ ਭਰ ਕੇ ਪੈਸੇ ਦੇ ਮਿਲਣਗੇ। ਹੁਣ ਜਿਹੜੀ ਕਾਂਗਰਸ ਆ ਉਹਨੇ ਕੋਸ਼ਿਸ਼ ਕੀਤੀ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਇਸ ਮਾਮਲੇ ਦੇ ਵਿੱਚ ਬਚਾਉਣ ਦੀ। ਜਦੋਂ ਇਹ ਪ੍ਰੈਸ ਕਾਨਫਰੰਸ ਕੀਤੀ ਤਾਂ ਬ੍ਰਹਮ ਮਹਿੰਦਰਾ ਤੇ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਦੇ ਨਾਲ ਮੌਜੂਦ ਸੀਗੇ ਪ੍ਰੈਸ ਕਾਨਫਰੰਸ ਕਰਨ ਵੇਲੇ। ਹਾਈ ਕਮਾਂਡ ਨੇ ਵੀ ਕੁਝ ਕਾਹਲੀ ਕੀਤੀ ਹੈ ਇਸ ਮਾਮਲੇ ਦੇ ਉੱਤੇ ਬਿਆਨ ਦੇਣ ਦੇ ਵਾਸਤੇ, ਕਿਉਂਕਿ ਉਹਨੂੰ ਵੀ ਪਹਿਲਾਂ ਤੱਥ ਸਾਰੇ ਇਕੱਠੇ ਕਰ ਲੈਣੇ ਚਾਹੀਦੇ ਸੀ। ਉਮੀਦ ਆ ਇਸ ਗੱਲ ਦੀ ਕਿ ਈਡੀ ਦੇ ਵੱਲੋਂ ਬਾਕੀ ਸਾਰਾ ਜ਼ਬਤ ਕੀਤਾ ਗਿਆ ਸਮਾਨ ਉਹਦੀ ਡਿਟੇਲ ਆਊਗੀ। ਜੇ ਡਿਟੇਲ ਆਉਂਦੀ ਆ, ਵਿਸਥਾਰ ਆਉਂਦੀ ਆ ਤੇ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਨੇ। ਮੈਂ ਇੱਥੇ ਇੱਕ ਗੱਲ ਜਿਹੜੀ ਉਹ ਦੱਸ ਦਵਾਂ ਕਿ ਇਹ ਮਾਮਲਾ 2018 ਦੇ ਵਿੱਚ ਉਦੋਂ ਦਰਜ ਕੀਤਾ ਗਿਆ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰੀ ਝੂਟਾ ਲੈਣ ਆਏ ਸੀਗੇ ਹੈਲੀਕਾਪਟਰ ਦੇ ਉੱਤੇ, ਤੇ ਹੈਲੀਕਾਪਟਰ ਦੇ ਉੱਤੋਂ ਲੰਘਦਿਆਂ ਉਹਨਾਂ ਨੇ ਇਹ ਗੱਲ ਆਖੀ ਸੀ, ਅੱਛਾ ਉਹ ਨਜਾਇਜ਼ ਮਾਈਨਿੰਗ ਹੋ ਰਹੀ ਹੈ। ਇਹ ਉਹ ਮਾਮਲਾ ਹੈ, ਇਹ ਕੋਈ ਮਾਮਲਾ ਨਵਾਂ ਨਹੀਂ ਦਰਜ ਹੋਇਆ।
18 ਤੋਂ ਬਾਅਦ ਮਾਮਲਾ ਦਰਜ ਕਰਕੇ ਕੈਪਟਨ ਅਮਰਿੰਦਰ ਸਿੰਘ ਹੋਰੀ ਵੀ ਭੁੱਲ ਗਏ, ਚਰਨਜੀਤ ਸਿੰਘ ਚੰਨੀ ਹੋਰੀ ਵੀ ਭੁੱਲ ਗਏ ਵੀ ਸਾਨੂੰ ਕਿਹੜਾ ਪੁੱਛਣ ਵਾਲਾ ਕੋਈ ਹੈਗਾ। ਜੇ ਮਾਈਨਿੰਗ ਨਹੀਂ ਸੀ ਹੋ ਰਹੀ ਤਾਂ ਕਾਂਗਰਸ ਇਹ ਜਵਾਬ ਦੇਵੇ ਨਾ ਕਿ 18 ਤੋਂ ਬਾਅਦ ਜਾਂ 18 ਵਾਲਾ ਇਹ ਮਾਮਲਾ, ਇਹਦੇ ਉੱਤੇ ਕੀ ਕਾਰਵਾਈ ਬਾਅਦ ਚ ਕੀਤੀ ਤੇ ਹੋਰ ਕਿੰਨੇ ਮਾਮਲੇ ਦਰਜ ਹੋਏ। 111 ਦਿਨਾਂ ਦੇ ਰਿਪੋਰਟ ਕਾਰਡ ਦੇ ਵਿੱਚ ਇਹ ਨਹੀਂ ਦੱਸਿਆ ਕਿ ਮਾਈਨਿੰਗ ਦੇ ਮਾਮਲੇ ਕਿੰਨੇ ਦਰਜ ਕੀਤੇ ਗਏ। ਅੰਨ੍ਹੇਵਾਹ ਪੰਜਾਬ ਦਾ ਰੇਤਾ, ਪੰਜਾਬ ਦੀ ਦੌਲਤ, ਪੰਜਾਬੀਆਂ ਦੀ ਜਿਹੜੀ ਪ੍ਰਾਪਰਟੀ ਆ ਉਹਨੂੰ ਲੁੱਟ-ਲੁੱਟ ਕੇ ਖਾ ਗਏ ਲੋਕ। ਅਰਬਾਂ ਰੁਪਈਆ ਇਕੱਠਾ ਹੋਇਆ ਔਰ ਹਰ ਰੇਤਾ ਦੇ ਕਾਰੋਬਾਰ ਦੇ ਪਿੱਛੇ ਕਿਸੇ ਨਾ ਕਿਸੇ